मुझे बहुत अच्छा मिल लगा इनसे मिलके। हमने सोशल मीडिया अपने शेयर किए हैं, अकाउंट शेयर किए हैं, तो इंशाल्लाह जब नेक्स्ट आएंगे तो हम फिर इनसे मिलेंगे। गुजरे सन मेरा तो तारफ नहीं सी। मैं हाँ जी इधर हाँ जी बाई जी इधर मेरे कोल बहू आ के ਤੇ ਬਸ ਬੈਠੇ ਨੇ ਤੇ ਬਹੁਤ ਪਿਆਰ ਹੋ ਗਿਆ ਦਿਲਾਂ 'ਚ ਵੱਜਦੇ ਗਏ ਨੇ ਇੰਨੇ ਜ਼ਿਆਦਾ ਵੱਜ ਗਏ ਨੇ ਪਤਾ ਨਹੀਂ ਹੁਣ ਅੱਗੋਂ ਕੀ ਕਰਨਾ। ਨਹੀਂ ਹੈਰਾਨਗੀ ਵਾਲੀ ਗੱਲ ਨਹੀਂ ਕਿਉਂਕਿ ਸਾਨੂੰ ਪਹਿਲਾਂ ਵੀ ਐਕਸਪੀਰੀਅੰਸ ਹੈ ਜਦੋਂ ਇੰਡੀਆ ਦੇ ਮੈਚ ਪਾਕਿਸਤਾਨ 'ਚ ਹੋਏ ਸੀ ਲੋਕਾਂ ਨੇ ਹੋਟਲਾਂ 'ਚ ਨਹੀਂ ਰਹਿਣ ਦਿੱਤਾ ਸੀ ਆਪਣੇ ਘਰਾਂ ਦੇ ਵਿੱਚ ਰਿਹਾਇਸ਼ ਕੀਤੀ ਸੀ। ਅਸੀਂ ਇਹਨਾਂ ਨੂੰ ਇਹ ਕਹਾਂਗੇ ਸਾਡੇ ਦਿਲਾਂ ਦਾ ਬਹੁਤ ਜ਼ਿਆਦਾ ਪਿਆਰ ਇਹ ਲੈ ਕੇ ਜਾਣ ਆਪਣਾ ਦੇ ਕੇ ਜਾਣ। ਪੰਜਾਬੀ ਪ੍ਰਚਾਰ ਟੀਵੀ ਦੇ ਨਾਲ ਮੀਆਂ ਆਸਫ ਅਲੀ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਆ ਤੇ ਦਰਬਾਰ ਸਾਹਿਬ ਤੇ ਇੱਥੇ ਕਰਤਾਰਪੁਰ ਦੇ ਵਿੱਚ ਇੰਡੀਆ ਤੋਂ ਆਉਣ ਵਾਲੇ ਸਿੱਖ ਯਾਤਰੀਆਂ ਦਾ ਸਿਲਸਿਲਾ ਤੇ ਜਾਰੀ ਰਹਿੰਦਾ ਹੀ ਆ, ਆਉਂਦੇ ਰਹਿੰਦੇ ਆ। ਪਰ ਅੱਜ ਅਸੀਂ ਗੱਲ ਕਰਨ ਲੱਗੇ ਆ ਇੱਕ ਇੰਡੀਅਨ ਸਿੱਖ ਫੈਮਿਲੀ ਤੇ ਇੱਕ ਪਾਕਿਸਤਾਨੀ ਮੁਸਲਮਾਨ ਫੈਮਿਲੀ ਦੇ ਨਾਲ, ਯਾਨੀ ਹੈਗੇ ਦੋਵੇਂ ਪੰਜਾਬੀ, ਇੱਕ ਉਧਰੋਂ ਆਏ ਹੋਏ ਇੱਕ ਇੱਧਰ ਦੇ, ਤੇ ਆਪਸ ਦੇ ਵਿੱਚ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਤੇ ਤਲਕ ਵਧਿਆ ਵਾ ਉਹਦੇ ਬਾਰੇ ਗੱਲ ਕਰਾਂਗੇ। ਪਹਿਲੇ ਤੇ ਇੱਧਰੋਂ ਅਸੀਂ ਸਰਦਾਰ ਜੀ ਉਹਨਾਂ ਦਾ ਤਾਰਫ ਜਾਣਦੇ ਹਾਂ ਜੀ। ਕੀ ਨਾਮ ਹੈ ਤੁਹਾਡਾ? ਇੰਦਰਜੀਤ ਸਿੰਘ ਜੀ। ਅੱਛਾ, ਤੁਸੀਂ ਕਿੱਥੋਂ ਆਏ ਹੋ? ਲੁਧਿਆਣੇ ਤੋਂ ਆਏ ਹਾਂ ਜੀ। ਤੇ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਤਸਵਰ ਸਦੀਕ ਜੀ। ਤੇ ਤੁਸੀਂ ਕਿੱਥੋਂ ਆਏ ਹੋ? ਅਸੀਂ ਵਜ਼ੀਰਾਬਾਦ ਤੋਂ ਆਏ ਹਾਂ ਜੀ। ਅੱਛਾ, ਤੇ ਪੂਰੀ ਫੈਮਿਲੀ ਦੇ ਨਾਲ ਆਏ? ਪੂਰੀ ਫੈਮਿਲੀ ਦੇ ਨਾਲ ਆਏ ਹਾਂ ਜੀ, ਫਸਟ ਟਾਈਮ ਵਿਜ਼ਿਟ ਕੀਤਾ ਜੀ। ਤੇ ਤੁਹਾਡਾ ਕੀ ਨਾਮ? ਹੁਸਨੈਨ ਤਸਵਰ। ਤੇ ਤੁਹਾਡਾ ਕੀ ਨਾਮ? मरियम। ਤੇ ਤੁਹਾਡਾ ਜੀ? ਸਾਇਰਾ ਤਸਵਰ। ਤੇ ਤੁਹਾਡਾ ਕੀ ਨਾਮ ਹੈ ਜੀ? ਤਮਨਪ੍ਰੀਤ ਸਿੰਘ। ਅੱਛਾ, ਇਹਨਾਂ ਸਾਰਿਆਂ ਨਾਲ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਮੈਂ, ਤੁਸੀਂ ਜਾਣਦੇ ਹੀ ਹੋ। ਅੱਛਾ, ਇਹ ਦੱਸੋ ਕਿ ਤੁਸੀਂ ਇੱਥੇ ਆਏ ਤੇ ਤੁਸੀਂ ਇਸ ਫੈਮਿਲੀ ਦੇ ਨਾਲ ਹੀ ਮੁਸਲਸਲ ਘੁੰਮ ਰਹੇ ਹੋ, ਇਹਦੀ ਕੀ ਖਾਸ ਵਜ੍ਹਾ ਦੱਸੋ? ਜੀ ਸਭ ਨਾਲ ਮਿਲ ਕੇ ਬਹੁਤ ਅੱਛਾ ਲੱਗਾ। ਉਹਨਾਂ ਨੇ ਖੁਦ ਸਾਨੂੰ ਗ੍ਰੀਟ ਕੀਤਾ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਬਹੁਤ ਸਾਰੀ ਚੀਜ਼ਾਂ ਸਾਂਝੀਆਂ ਕੀਤੀਆਂ ਆਪਾਂ ਸਭ ਨੇ, ਤੇ ਬਹੁਤ ਪਿਆਰਾ ਲੱਗਾ ਉਹਨਾਂ ਨਾਲ ਮਿਲ ਕੇ ਜੀ। ਤੇ ਸਰਦਾਰ ਜੀ ਤੁਸੀਂ ਦੱਸੋ। ਬਸ ਜੀ ਦਿਲ ਖੁਸ਼ ਹੋ ਗਿਆ, ਬਾਗੋ ਬਾਗ ਹੋ ਗਿਆ। ਅੱਛਾ, ਜੋ ਸੋਚ ਕੇ ਆਏ ਸੀਗੇ ਸਾਨੂੰ ਉੱਥੇ ਪਿਆਰ ਮਿਲੇਗਾ, ਉਸ ਤੋਂ ਵੱਧ ਕੇ ਪਿਆਰ ਮਿਲਿਆ ਤੇ ਲੋਕ ਆਪ ਬੁਲਾ ਰਹੇ ਨੇ, ਆਪ ਸਾਨੂੰ ਖਾਣ ਨੂੰ ਪੁੱਛ ਰਹੇ ਨੇ, ਸਾਨੂੰ ਗਿਫਟ ਲੈ ਕੇ ਦੇ ਰਹੇ ਨੇ, ਸਾਨੂੰ ਮਤਲਬ ਬਹੁਤ ਪਿਆਰ ਮਿਲਿਆ, ਅਸੀਂ ਬਹੁਤ ਖੁਸ਼ ਹੋਏ ਹਾਂ ਇੱਥੇ ਆ ਕੇ। ਅੱਛਾ, ਤੁਸੀਂ ਦੱਸੋ ਜੀ ਤੁਹਾਨੂੰ ਇਹ ਫੈਮਿਲੀ ਕਿਵੇਂ ਮਿਲੀ ਇੱਥੇ? ਇਹ ਸਾਨੂੰ ਅਸੀਂ ਇੱਥੇ ਬਹਿ ਕੇ ਚਾਹ ਪੀ ਰਹੇ ਹਾਂ ਤੇ ਇੰਦਰਾ ਜੀ ਗੁਜ਼ਰੇ ਸਨ ਮੇਰਾ ਤਾਂ ਤਾਰਫ ਨਹੀਂ ਸੀ। ਮੈਂ ਹਾਂ ਜੀ ਇਧਰ ਹਾਂ ਜੀ ਬਾਈ ਜੀ ਇਧਰ ਮੇਰੇ ਕੋਲ ਬਹੂ ਆ ਕੇ ਤੇ ਬਸ ਬੈਠੇ ਨੇ ਤੇ ਬਹੁਤ ਪਿਆਰ ਹੋ ਗਿਆ ਤੇ ਇਹਨਾਂ ਨਾਲ ਅੱਗੋਂ ਫਿਰ ਗੁਫ਼ਤਗੂ ਜਿਸ ਤਰ੍ਹਾਂ ਵੱਧ ਹੀ ਗਈ ਹੈ ਦਿਲਾਂ 'ਚ ਵੱਜਦੇ ਗਏ ਨੇ ਇੰਨੇ ਜ਼ਿਆਦਾ ਵੱਜ ਗਏ ਨੇ ਪਤਾ ਨਹੀਂ ਹੁਣ ਅੱਗੋਂ ਕੀ ਕਰਨਾ। ਹਾਂ, ਇਹ ਗੱਲ ਤੁਹਾਡੀ ਸਹੀ ਹੈ, ਬਹੁਤ ਜ਼ਿਆਦਾ ਵੱਜ ਗਏ ਨੇ। ਅੱਛਾ, ਤੇ ਹੁਣ ਕੱਢਣਾ ਕਿਵੇਂ ਇਹਨਾਂ ਨੂੰ? ਇਹ ਅਸੀਂ ਨਹੀਂ ਕਰ ਸਕਦੇ। ਅੱਛਾ, ਬਿਲਕੁਲ ਨਹੀਂ ਕਰ ਸਕਦੇ, ਸਾਡਾ ਨਾ ਹੀ ਕੋਈ ਇਰਾਦਾ ਕੱਢਣ ਦਾ। ਅੱਛਾ, ਚਲੋ ਇਹ ਵੀ ਗੱਲ ਵੈਸੇ ਬੜੀ ਹੈ। ਯਕੀਨ ਜਾਣਾ ਇਹਨਾਂ ਸਾਡੇ WhatsApp ਨੰਬਰ ਲਏ ਨੇ, ਅਸੀਂ ਆਪਣੇ WhatsApp ਦਿੱਤੇ ਨੇ, ਅਸੀਂ ਕੱਢ ਕਿਵੇਂ ਸਕਨੇ ਹਾਂ। ਤੇ ਇੰਦਰਾ ਜੀ ਫਿਰ ਬੜੇ ਜੀਦਾਰ ਆਦਮੀ ਨੇ, ਉਹਨਾਂ ਦੀ ਮਿਸਿਸ ਬੇਟੇ ਬੇਟੀਆਂ ਮਾਸ਼ਾਅੱਲਾ ਬੜਾ ਦਿਲ ਖੁਸ਼ ਹੋਇਆ ਇਹਨਾਂ ਨੂੰ ਮਿਲ ਕੇ। ਅੱਛਾ, ਤੇ ਤੁਸੀਂ ਦੱਸੋ ਜੀ ਤੁਹਾਨੂੰ ਕਿਹਦਾ ਲੱਗਿਆ ਇਹਨਾਂ ਨੂੰ? मुझे बहुत अच्छा मिल लगा इनसे मिलके। अच्छा। हमने सोशल मीडिया अपने शेयर किए हैं, अकाउंट शेयर किए हैं, तो इंशाल्लाह जब नेक्स्ट आएंगे तो हम फिर इनसे मिलेंगे। बिंदिया गिफ्ट मिली है, बिंदिया उन्होंने दी है, लगा भी ली है, हालांकि हमारे कल्चर में नहीं है, फिर भी हमने बड़े शौक से लगाई है। उन्होंने इतने प्यार से दिए कि हमने लगाई है। ਅੱਛਾ, ਚਲੋ ਜੀ, ਇਹ ਤੇ ਬੜੀ ਅੱਛੀ ਗੱਲ ਹੈ। ਤੇ ਹੁਣ ਕਿਵੇਂ ਅੱਗੇ ਕਿਵੇਂ ਇੱਕ ਦੂਸਰੇ ਨਾਲ ਰਾਬਤਾ ਰੱਖੋਗੇ? बस अब इंस्टाग्राम के अकाउंट शेयर कर लिए हैं, तो जब भी यहाँ दोबारा नेक्स्ट आएंगे तो फिर मे भी वो टेक्स्ट करें तो हम फिर मिलेंगे इंशाल्लाह। ਚਲੋ ਜੀ, ਬਿਲਕੁਲ ਜੀ, ਜ਼ਰੂਰ ਮਿਲਣਾ। ਤੇ ਤੁਸੀਂ ਦੱਸੋ ਜੀ ਹੁਣ ਤੁਹਾਡਾ ਕਿਵੇਂ ਰਾਬਤਾ ਰਹਿ ਗਿਆ ਇਹਨਾਂ ਨਾਲ? ਬਸ ਜੀ ਦਿਲਾਂ ਦਾ ਰਾਬਤਾ ਤੇ ਬਣ ਹੀ ਗਿਆ। ਬਾਕੀ ਅੱਜ ਕੱਲ੍ਹ ਸੋਸ਼ਲ ਮੀਡੀਆ ਹੈਗਾ ਜੀ, WhatsApp ਹੈਗਾ, Instagram ਹੈਗਾ, ਇਹਨਾਂ ਨੇ ਅਸੀਂ ਆਪਣੇ ਨੰਬਰ ਸ਼ੇਅਰ ਕਰ ਲਏ ਨੇ, ਅਸੀਂ ਇਹਨਾਂ ਨੂੰ WhatsApp ਕਰਦੇ ਰਹਾਂਗੇ, ਇਹ ਸਾਨੂੰ ਕਰਨਗੇ। ਜਦੋਂ ਕਦੀ ਇਹ ਇੰਡੀਆ ਆਉਣਗੇ ਅਸੀਂ ਇਹਨਾਂ ਨੂੰ ਮਿਲਾਂਗੇ, ਜਦੋਂ ਅਸੀਂ ਨਨਕਾਣਾ ਸਾਹਿਬ ਆਵਾਂਗੇ ਤੇ ਫਿਰ ਅਸੀਂ ਇਹਨਾਂ ਨੂੰ ਜਾ ਕੇ ਉੱਥੇ ਅਸੀਂ ਇਹਨਾਂ ਨੇ ਗੁਜਰਾਂਵਾਲਾ ਇਹਨਾਂ ਨੂੰ ਮਿਲ ਕੇ ਆਵਾਂਗੇ। ਵੈਸੇ ਹੈਰਾਨਕੁਨ ਗੱਲ ਨਹੀਂ ਕਿ ਤੁਹਾਨੂੰ ਇੱਦਾਂ ਬੰਦਾ ਕੋਈ ਇੱਥੇ ਆਏ ਹੋ ਇੱਕ ਬਿਲਕੁਲ ਬੇਗਾਨੀ ਜਗ੍ਹਾ ਤੇ ਤੁਹਾਨੂੰ ਮਿਲ ਜਾਵੇ ਕੋਈ ਫੈਮਿਲੀ ਐਵੇਂ ਜਿਵੇਂ ਆਪਣੀ ਰਿਸ਼ਤੇਦਾਰ ਆ। ਨਹੀਂ ਹੈਰਾਨਗੀ ਵਾਲੀ ਗੱਲ ਨਹੀਂ ਕਿਉਂਕਿ ਸਾਨੂੰ ਪਹਿਲਾਂ ਵੀ ਐਕਸਪੀਰੀਅੰਸ ਹੈ ਜਦੋਂ ਇੰਡੀਆ ਦੇ ਮੈਚ ਪਾਕਿਸਤਾਨ 'ਚ ਹੋਏ ਸੀ ਜਾਂ ਪਾਕਿਸਤਾਨ ਨਾਲ ਮੈਚ ਇੰਡੀਆ 'ਚ ਹੋਏ ਸੀ, ਉਦੋਂ ਵੀ ਬੜਾ ਲੋਕਾਂ ਨੇ ਪਿਆਰ ਦਿਖਾਇਆ ਸੀ, ਲੋਕਾਂ ਨੇ ਹੋਟਲਾਂ 'ਚ ਨਹੀਂ ਰਹਿਣ ਦਿੱਤਾ ਸੀ, ਆਪਣੇ ਘਰਾਂ ਦੇ ਵਿੱਚ ਰਿਹਾਇਸ਼ ਕੀਤੀ ਸੀ। ਸਾਡੇ ਵੀ ਜਿਹੜੇ ਸਿੱਖ ਯਾਤਰੀ ਇੱਥੇ ਲਾਹੌਰ ਮੈਚ ਦੇਖਣ ਆਏ ਸੀ ਉਹਨਾਂ ਨੇ ਵੀ ਬੜਾ ਵਧੀਆ ਇੱਥੇ ਰਿਸਪੌਂਸ ਮਿਲਿਆ ਸੀ। ਲੋਕੀ ਆਪਣੇ ਫਾਰਮ ਹਾਊਸ 'ਤੇ ਲੈ ਗਏ, ਉੱਥੇ ਉਹਨਾਂ ਨੂੰ ਰਖਾਇਆ, ਖਵਾਇਆ ਪਿਆਇਆ, ਬਹੁਤ ਇੱਜ਼ਤ ਕੀਤੀ ਉਹਨਾਂ ਦੀ। ਇਹ ਚੀਜ਼ਾਂ ਹੋਰ ਕਿਤੇ ਨਹੀਂ ਮਿਲਦੀਆਂ ਬਾਹਰਲੀ ਕੰਟਰੀਜ਼ ਦੇ ਵਿੱਚ। ਹੈ ਤੇ ਅਸੀਂ ਇੱਕੋ ਹੀ ਹਾਂ ਵਿੱਚੋਂ, ਪਰ
ਚਲੋ ਫਿਰ ਕਦੀ ਮੌਕਾ ਮਿਲੇਗਾ ਫਿਰ ਦੁਬਾਰਾ ਇੱਕ ਹੋ ਜਾਾਂਗੇ। ਚਲੋ ਜੀ। ਤੇ ਕੋਈ ਐਸੀ ਗੱਲ ਜਿਹੜੀ ਤੁਸੀਂ ਕਹਿਣਾ ਚਾਹੋਗੇ ਇਸ ਟਾਈਮ ਜਿਹੜੇ ਸਾਡੇ ਉਧਰੋਂ ਆਈ ਫੈਮਿਲੀ ਨਾਲ ਦੇ ਨਾਲ? ਸੀ ਇਹਨਾਂ ਨੂੰ ਇਹ ਕਹਾਂਗੇ ਸਾਡੇ ਦਿਲਾਂ ਦਾ ਬਹੁਤ ਜ਼ਿਆਦਾ ਪਿਆਰ ਇਹ ਲੈ ਕੇ ਜਾਣ, ਆਪਣਾ ਦੇ ਕੇ ਜਾਣ ਤੇ ਇਨਸ਼ਾਅੱਲਾ ਨੈਕਸਟ ਮੁਲਾਕਾਤ ਅਸੀਂ ਮੁੰਤਜ਼ਰ ਰਹਾਂਗੇ। ਵਾਹ ਜੀ। ਤੇ ਤੁਹਾਡਾ ਕੀ ਹੋਏਗਾ ਲਾਸਟ ਮੈਸੇਜ? ਬਸ ਲਾਸਟ ਮੈਸੇਜ ਤਾਂ ਹੋਣਾ ਹੀ ਨਹੀਂ ਚਾਹੀਦਾ, ਲਾਸਟ ਇਹ ਸਿਲਸਿਲਾ ਚੱਲਦਾ ਰਹੇ, ਸਦੀਆਂ ਚੱਲਦਾ ਰਹੇ। ਲਾਸਟ ਮੈਸੇਜ ਦਾ ਕੋਈ ਮਤਲਬ ਹੀ ਨਹੀਂ। ਵਾਹ, ਇਹ ਗੱਲ ਵੀ ਬੜੀ ਸੋਹਣੀ ਕੀਤੀ ਕਿ ਲਾਸਟ ਮੈਸੇਜ ਕਾਹਦਾ, ਕਿਹੜੀ ਲਾਸਟ ਮੁਲਾਕਾਤ ਆਂਦਾ ਵੀ ਹੁੰਦੀਆਂ ਰਹਿਣੀਆਂ, ਰਾਬਤੇ ਹੁੰਦੇ ਰਹਿਣੇ। ਔਰ ਇਹ ਬੜਾ ਅੱਛਾ ਇੱਕ ਮਾਹੌਲ ਆ, ਖਾਸ ਕਰ ਇਹ ਜਿਹੜਾ ਬਣਾਇਆ ਗਿਆ ਵਾ ਕਰਤਾਰਪੁਰ ਸਾਹਿਬ ਕੋਰੀਡੋਰ, ਕਿਆ ਕਮਾਲ ਚੀਜ਼ ਆ ਕਿ ਕਿਵੇਂ ਇੱਥੇ ਮਿਲਣ ਦਾ ਮੌਕਾ ਮਿਲ ਰਿਹਾ। ਨਹੀਂ ਤੇ ਉੱਦਾਂ ਤੇ ਬੁੱਧਾਂ ਗੁਜ਼ਰ ਜਾਣੀਆਂ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਹੋਣਾ ਕਿ ਕੌਣ ਕਿੱਥੇ ਹੈ, ਕਿਵੇਂ ਆ। ਹੁਣ ਸਾਰੇ ਪੰਜਾਬੀ ਭਰਾ ਇੱਕ ਦੂਜੇ ਨੂੰ ਮਿਲ ਰਹੇ ਆ।